बिस्मिल्लाह। पंजाबी मुतालिया कुरान सूरा अल मायदा दी आयात 8 ਤੋਂ 11 तक। सूरा अल मायदा दी इब्तदाई आयतां तो बाद ਹੁਣ ਮਜ਼ਮੂਨ ਅੱਗੇ ਵਧ ਰਿਹਾ ਹੈ ਔਰ ਮੁਸਲਮਾਨਾਂ ਨੂੰ ਵੀ ਉਸੇ ਤਰ੍ਹਾਂ ਨਸੀਹਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਵੀ ਪਹਿਲੇ ਯਹੂਦੀਆਂ ਨੇ ਆਖਿਆ ਕਿ ਆਪਣੇ ਵਾਅਦਿਆਂ ਦੀ ਪਾਬੰਦੀ ਦੇ ਮੁਤਲਕ ਉਹਨਾਂ ਨੂੰ ਅਹਿਸਾਸ ਦਿਵਾਇਆ ਹੈ ਔਰ ਹੁਣ ਮੁਸਲਮਾਨਾਂ ਨੂੰ ਵੀ ਉਹਨਾਂ ਨਾਲ ਜਿਹੜੇ ਨਵੇਂ ਉਮਤ ਉਠਾਈ ਗਈ ਹੈ ਜਾ ਰਹੀ ਹੈ, ਪਿਛਲਿਆਂ ਨੂੰ ਵੀ ਉਹਨਾਂ ਦੇ ਜੁਰਮ ਦੱਸੇ ਨੇ, ਇਸ ਵਜ੍ਹਾ ਤੋਂ ਇਹ ਚੀਜ਼ ਦੀ ਪਾਬੰਦੀ ਨਹੀਂ ਕੀਤੀ ਔਰ ਨਵਿਆਂ ਨੂੰ ਵੀ ਦੱਸ ਦਿਆ ਕਿ ਤੁਸੀਂ ਇਹ ਕਰਨਾ ਹੈ, ਕਿਉਂਕਿ ਕੁਰਾਨ ਦੀ ਮੁਖਾਤਬ ਅਕਲ ਹੈ, ਫਰਦ ਹੈ ਮੁਆਸ਼ਰੇ ਨੇ ਔਰ ਉਹਦੇ ਵਿੱਚ ਲੋਕਾਂ ਦੇ ਰਵੱਈਏ ਬਦਲਦੇ ਨੇ, ਹੁੰਦੇ ਇਨਸਾਨ ਹੀ ਨੇ ਸਾਰੇ, ਤਾਂ ਰਵੱਈਆਂ ਤੇ ਗੱਲ ਕੀਤੀ ਜਾ ਰਹੀ ਹੁੰਦੀ ਹੈ। ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਯਹੂਦੀਆਂ ਔਰ ਤੁਸੀਂ ਨਾ ਜਿਹੜੇ ਉਹਨਾਂ ਕੰਮ ਕੀਤੇ ਨੇ ਤੁਸੀਂ ਨਾ ਕਰਨਾ, ਕਿਉਂਕਿ ਤੁਹਾਡੇ ਹੀ ਤਾਂ ਹੁਣ ਪਰਮਾਨੈਂਟ ਆਪਣਾ ਕਾਇਮ ਮਕਾਮ ਛੱਡ ਕੇ ਜਾ ਰਹੇ ਆ, ਅੱਗੋਂ ਉਮੀਦ ਹੀ ਕੋਈ ਨਹੀਂ ਹੁਣ ਕਿ ਹੋਰ ਵੀ ਕੋਈ ਪੈਗੰਬਰ ਜਾਂ ਕੋਈ ਕਿਤਾਬ ਆਵੇ ਦੀ ਕਿਆਮਤ ਤੱਕ। ਕਿਸੇ ਤਸਬ ਦਾ ਸ਼ਿਕਾਰ ਹੋਇਆ ਬਗੈਰ ਇਨਸਾਫ ਤੇ ਕਾਇਮ ਰਵਿਓ। ਇਹਨਾਂ ਆਇਤਾਂ 'ਚ ਅੱਲਾ ਨੇ ਮੁਸਲਮਾਨਾਂ ਨੂੰ ਹਰ ਹਾਲਤ 'ਚ ਇਨਸਾਫ ਤੇ ਕਾਇਮ ਰਹਿਣ ਦਾ ਹੁਕਮ ਦਿੱਤਾ ਹੈ। ਇਸ ਆਇਤ ਵਿੱਚ ਅੱਲਾ ਨੇ ਜੋ ਹਦਾਇਤਾਂ ਦਿੱਤੀਆਂ ਨੇ ਉਹ ਹਮੇਸ਼ਾ ਹਮੇਸ਼ਾ ਵਾਸਤੇ ਨੇ ਔਰ ਇਜਤਮਾਈ ਔਰ ਇਨਫਰਾਦੀ ਦੋਵਾਂ ਸੀਤਾਂ ਵਿੱਚ ਨੇ। ਮੁਸਲਿਮ ਮਾਸ਼ਰੇ ਦੀ ਬੜੀ ਅਹਿਮ ਖਸੂਸੀਅਤ ਬਣ ਜਾਂਦੀਆਂ ਨੇ। ਮੁਸਲਮਾਨ ਮਾਸ਼ਰਾ ਜਿਹੜਾ ਉਹ ਪਛਾਣਿਆ ਜਾਂਦਾ ਇਹਨਾਂ ਚੀਜ਼ਾਂ ਤੋਂ, ਇਨਸਾਫ ਤੇ ਕਾਇਮ ਰਹਿਣ ਤੋਂ, ਕਿਉਂਕਿ ਅੱਲਾਹ ਤਾਲਾ ਮੁਨਸਫ ਨੇ, ਆਦਲ ਨੇ, ਕਿਆਮ ਬਿਲਕਿਸਤ ਨੇ। ਤੇ ਇਹ ਇੱਕ ਬੜੀ ਵੱਡੀ ਚੀਜ਼ ਹੈ ਅੱਲਾਹ ਅੱਗੇ ਸਰੈਂਡਰ ਕਰਨ ਵਾਲਿਆਂ ਵਾਸਤੇ, ਅੱਲਾਹ ਦੀ ਗੱਲ ਮੰਨਣ ਵਾਲਿਆਂ ਵਾਸਤੇ। ਇਸ ਤੋਂ ਵੱਡੀ ਗੱਲ ਨਹੀਂ ਕਿ ਉਹ ਹਰ ਤਰ੍ਹਾਂ ਦੇ ਲਿਹਾਜ਼ ਹਾਲਾਤ ਵਿੱਚ ਸਿਆਸੀ, ਮੁਲਕੀ, ਗੈਰ ਮੁਲਕੀ, ਦੁਸ਼ਮਣੀ, ਜੰਗ, ਅਮਨ, ਮੁਸ਼ਕਲਾਂ, ਆਸਾਨੀਆਂ 'ਚ ਇਨਸਾਫ ਤੇ ਕਾਇਮ ਰਹਿਣ। ਆਇਤ ਜਿਹੜੀ ਹੈ 8 ਆਇਤ ਇੱਥੋਂ ਹੀ ਸ਼ੁਰੂ ਹੋਣੀ ਹੈ ਕਿ ਇਨਸਾਫ ਕਿਸੇ ਵੀ ਹਾਲ 'ਚ ਨਾ ਛੱਡੋ, ਭਾਵੇਂ ਉਹ ਤੁਹਾਡਾ ਲੀਡਰ ਦੇ ਖਿਲਾਫ ਚਲਾ ਜਾਏ, ਭਾਵੇਂ ਅੰਮਾ ਜੀ ਦੇ ਖਿਲਾਫ ਚਲਾ ਜਾਏ, ਅੱਬਾ ਜੀ ਦੇ ਖਿਲਾਫ ਚਲਾ ਜਾਏ, ਭਾਵੇਂ ਤੁਹਾਡੇ ਮੁਲਕ ਦੇ ਖਿਲਾਫ ਚਲਾ ਜਾਏ ਔਰ ਉਹਦਾ ਫਾਇਦਾ ਦੁਸ਼ਮਣ ਮੁਲਕ ਨੂੰ ਹੋ ਜਾਏ, ਲੇਕਿਨ ਤੁਸੀਂ ਇਨਸਾਫ ਉਹ ਗੱਲ ਕਰਨੀ ਹੈ ਜਿਹੜੀ ਇਨਸਾਫ ਤੇ ਮਬਨੀ ਹੈ। ਇਹ ਅੱਲਾ ਦਾ ਹੁਕਮ ਹੈ। ਤੇ 8 ਆਇਤ ਅੱਲਾਹ ਤਾਲਾ ਫਰਮਾਉਂਦੇ ਨੇ, ਐ ਈਮਾਨ ਵਾਲਿਓ, ਅੱਲਾਹ ਦੀ ਤਰਫੋਂ ਖੜੇ ਹੋ ਜਾਓ ਇਨਸਾਫ ਦੀ ਗਵਾਹੀ ਦਿੰਦਿਆਂ ਹੋਇਆ, ਔਰ ਕਿਸੇ ਕੌਮ ਦੀ ਦੁਸ਼ਮਣੀ ਤੁਹਾਨੂੰ ਇਸ ਗੱਲ ਤੇ ਮਜਬੂਰ ਨਾ ਕਰੇ ਕਿ ਤੁਸੀਂ ਇਨਸਾਫ ਤੋਂ ਫਿਰ ਜਾਓ। ਇਨਸਾਫ ਕਰੋ ਕਿਉਂਕਿ ਇਹ ਹੀ ਤਕਵੇ ਦੇ ਕਰੀਬ ਹੈ। ਅੱਲਾਹ ਤੋਂ ਡਰੋ ਇਸ ਲਈ ਕਿ ਅੱਲਾਹ ਤੁਹਾਡੇ ਹਰ ਕੰਮ ਨੂੰ ਜਾਣਦਾ ਹੈ। ਇਹ ਆਇਤ ਮੁਸਲਮਾਨਾਂ ਨੂੰ ਅਹਿਲੇ ਕਿਤਾਬ ਤੋਂ ਬਰਅਕਸ ਰਵੱਈਆ ਰੱਖਣ ਦਾ, ਜੈਸੇ ਉਹਨਾਂ ਦਾ, ਉਹ ਪਹਿਲੇ ਦੇ ਮੁਸਲਮਾਨ ਨੇ ਲੇਕਿਨ ਉਹਨਾਂ ਦੇ ਬਰਅਕਸ ਜਿਹੜਾ ਉਸ ਵੇਲੇ ਉਹਨਾਂ ਦਾ ਰਵੱਈਆ ਸੀ, ਜੈਸੇ ਪੈਗੰਬਰ ਔਰ ਮੌਜੂਦ ਹੈ ਔਰ ਕੁਰਾਨ ਦਾ ਨਜ਼ੂਲ ਹੋ ਰਿਹਾ, ਉਸ ਟਾਈਮ ਦੇ ਜਿਹੜੇ ਯਹੂਦੀ ਨੇ ਉਹਨਾਂ ਦੇ ਜਿਹੜੇ ਰਵੱਈਏ ਸਨ। ਹੁਕਮ ਦਿੰਦੀ ਹੈ ਔਰ ਇਹ ਮੁਤਾਲਬਾ ਕਰਦੀ ਹੈ ਆਇਤ, ਇਹ ਅੱਲਾ ਦੀ ਗੱਲ ਕਿ ਉਹਨਾਂ ਦੀ ਕੋਈ ਪਰਵਾਹ ਨਾ ਕਰੋ। ਇਹ ਅੱਲਾ ਦੇ ਦੀਨ ਦੇ ਸੱਚਾ ਹੋਣ ਦੀ ਬਹੁਤ ਵੱਡੀ ਗਵਾਹੀ ਹੈ, ਜਿਹੜਾ ਦੀਨ ਆਪਣੇ ਦੁਸ਼ਮਣਾਂ ਨਾਲ ਵੀ ਇਨਸਾਫ ਕਰਨ ਦਾ ਹੁਕਮ ਦਿੰਦਾ ਹੈ। ਉਹਦੇ ਸੱਚਾ ਹੋਣ ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਇਹਦਾ ਮਤਲਬ ਹੈ ਕਿ ਇਸ ਦੀਨ ਦਾ ਖਾਲਕ ਅੱਲਾਹ ਤਾਲਾ ਖੁਦ ਵੀ ਇਨਸਾਫ ਤੇ ਕਾਇਮ ਹੈ। ਜਿਹੜੇ ਜਿੰਨੀਆਂ ਚੀਜ਼ਾਂ ਮਸ਼ਹੂਰ ਨੇ ਨਾ ਅੱਲਾਹ ਤਾਲਾ ਨਾਲ ਕਿ ਫਲਾਣੇ ਨੇ ਬਖਸ਼ਾ ਦੇਣਾ ਤੇ ਫਲਾਣੇ ਨੇ ਬਖਸ਼ ਦੇਣਾ, ਫਲਾਣੇ ਨੇ ਜੰਨਤ ਦੀਆਂ ਟਿਕਟਾਂ ਤਕਸੀਮ ਕਰਦੀਆਂ ਨੇ, ਇਹ ਅੱਲਾਹ ਤਾਲਾ ਮੁਨਸਫ ਹੈ। ਅੱਲਾਹ ਤਾਲਾ ਨੇ ਇਨਸਾਫ ਕਰਨਾ ਹੈ ਔਰ ਇਨਸਾਫ ਉਹ ਹੋਣਾ ਜਿਹੜਾ ਇਨਸਾਨ ਨੇ ਖੁਦ ਅਮਲ ਕੀਤੇ ਹੈ, ਉਹਦੇ ਵਿੱਚ ਨਾ ਕੋਈ ਇੱਕ ਚਟਾਕੀ ਪਾ ਸਕਦਾ ਨਾ ਕੱਢ ਸਕਦਾ। ਇਸ ਗਲਤ ਫਹਿਮੀ ਦਾ ਸ਼ਿਕਾਰ ਲੋਕਾਂ ਨੂੰ ਨਹੀਂ ਰਹਿਣਾ ਚਾਹੀਦਾ। ਇਹਦੇ ਵਾਸਤੇ ਕੁਰਾਨ ਦਾ ਮੁਤਾਲਿਆ ਕਰ ਲੈਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਮਸ਼ਹੂਰ ਹੋ ਜਾਂਦੀਆਂ ਨੇ ਔਰ ਇਹ ਗੁਨਾਹ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਕਿ ਬੰਦਾ ਜਜ਼ਬਾਤ 'ਚ ਤਸਬ ਦੀ ਬਣਾ ਤੇ ਇਨਸਾਫ ਨੂੰ ਭੁੱਲ ਜਾਂਦਾ।
पिछली आयत सूरा नसा की गल मन 135 आयत च इत्थे ते आख्या ने दुश्मन वे मुखालफीन जिहड़े ने उथे फैमिली दे रिलेटेड यही गल की 100% यही गल की है उथे कि ओदी जत च भावें तुहाडे माँ बाप भैणां भाई आ जान तुसां इंसाफ करना इथे ਉਹ ਆਪਣਾ ਜ਼ਾਤੀ ਸੀਐਚ ਹੋ ਗਿਆ ਇੱਥੇ ਇਜਤਮਾਹੀ ਸੀਐਚ ਹੁਕਮ ਹੋ ਗਿਆ ਕਿ ਤੁਹਾਡਾ ਮੁਖਾਲਫ ਕਬੀਲਾ ਤੁਹਾਡਾ ਮੁਖਾਲਫ ਮੁਲਕ ਤੁਹਾਡਾ ਮੁਖਾਲਫ ਸਿਆਸੀ रहनुमा ਤੁਹਾਡਾ ਮੁਖਾਲਫ ਫਿਰਕਾ ਜੋ ਵੀ ਚੀਜ਼ ਹੈ ਤੁਹਾਡੀ ਮੁਖਾਲਫ ਟੀਮ ਇਨਸਾਫ ਨਹੀਂ ਛੱਡਣਾ ਕਿਉਂਕਿ ਇਹ ਦੀਨ ਦੇਣ ਵਾਲਾ ਜਿਹਦੇ ਨਾਂ ਤੇ ਮੁਸਲਮਾਨ ਜਿਹਨੇ ਕੁਰਾਨ ਦਿੱਤਾ ਹੈ ਜਿਹਨੇ ਪੈਦਾ ਕੀਤਾ ਹੈ ਜਿਹੜਾ ਇਨਸਾਨ ਦਾ ਖਾਲਕ ਹੈ मालक है जिहदे अगे आखिरत च पेश होना है वो आप भी हर अल्लाह ताला कोई ऐसा हुक्म नहीं देंदे जिहड़ा कम आप नहीं करते और पैगंबर भी कोई ऐसा हुक्म नहीं देंदे सब तो पहले आप मनते ने तो फिर अगा हुक्म देंदे ने और इलम अकल तकाजा करती है इखलाक के इस तरह ही होना चाहिए तो ਇਹਦਾ मतलब है खालक अल्लाह खुद भी इंसाफ ते कायम है और अपने बंदियां नूं भी इंसाफ ते कायम रहन दी नसीहत करता है इस आयत ਵਿੱਚ ਇਸ ਬਾਤਲ ਖਿਆਲ ਦੀ ਵੀ ਜੜ ਵੜ ਦਿੱਤੀ ਹੈ ਕਿ ਸਚਾਈ ਵਾਸਤੇ ਝੂਠ ਜਾਂ ਕੋਈ ਬਾਤਲ ਕੰਮ ਕੀਤਾ ਜਾ ਸਕਦਾ ਹੈ ਇਹ ਵੀ ਬੜੀ ਮਸ਼ਹੂਰ ਗੱਲ ਹੈ ਔਰ ਬਹੁਤ ਜ਼ਿਆਦਾ ਚੀਜ਼ਾਂ ਐਸੀਆਂ ਨੇ ਨੇਕ ਮਕਸਦ ਵਾਸਤੇ ਐਸੇ ਐਸੇ ਝੂਠ ਬੋਲੇ ਗਏ ਨੇ ਦੀਨ ਦੇ ਨਾਂ ਤੇ ਵੀ ਦੁਨੀਆ ਦੇ ਨਾਂ ਤੇ ਕਿ ਜੀ ਮਕਸਦ ਨੇਕ ਨਹੀਂ ਬਿਲਕੁਲ ਨਹੀਂ ਝੂਠ ਚੋਂ ਕੋਈ ਨੇਕ ਮਕਸਦ ਪੂਰਾ ਹੀ ਨਹੀਂ ਹੋ ਸਕਦਾ अच्छे मकसद अच्छा नतीजा लैन वास्ते ਉਹਦੇ ਪਿੱਛੇ ਬੁਨਿਆਦ ਉਹਦੀ ਸਚਾਈ ਹੋਣੀ ਲਾਜ਼ਮੀ ਹੈ ਬਲਕਿ ਉਸ ਤੋਂ ਬਗੈਰ ਕੁਝ ਨਹੀਂ ਹਾਸਲ ਹੁੰਦਾ ਉਹ ਇੰਜ ਦੀਆਂ ਚੀਜ਼ਾਂ ਹਾਸਲ ਹੋ ਜਾਂਦੀਆਂ ਜਿਹਨੂੰ ਬਜ਼ਾਹਿਰ ਇਨਸਾਨ ਸਮਝ ਰਿਹਾ ਹੁੰਦਾ ਕਿ ਬੜੀ ਅੱਛੀ ਚੀਜ਼ ਹੈ ਲੇਕਿਨ ਨਹੀਂ ਇਹ ਅਗਰ ਦੁਨੀਆ ਔਰ ਆਖਰਤ ਦੀ ਜ਼ਿੰਦਗੀ ਨੂੰ ਰਲਾ ਕੇ ਵੇਖੋ ਦੇ ਅਸਲ ਜ਼ਿੰਦਗੀ ਆਖਰਤ ਦੀ ਹੈ ਉਥੇ ਕਈਆਂ ਚੀਜ਼ਾਂ ਦਾ ਨਾ ਹਾਸਲ ਹੋਣਾ ਜਿਹੜਾ ਉਹ ਬਿਹਤਰੀ ਹੁੰਦੀ ਹੈ ਲੇਕਿਨ ਇਨਸਾਨ ਨਹੀਂ ਸਮਝਦਾ ਇਹਦੀ ਵੀ ਨਫੀ ਕਰ ਦਿੱਤੀ ਹੈ ਇਹ ਵੀ ਜਿਹੜਾ ਬੰਦਾ ਆਂਦਾ ਉਹ ਵੀ ਗਲਤ ਕਰਦਾ ਹੈ ਬਲਕਿ ਅੱਲਾ ਦਾ ਫਰਮਾਨ ਹੈ ਸਚਾਈ ਭਲਾਈ ਨੂੰ ਪੈਦਾ ਕਰ ਸਕਦੀ ਬਦੀ ਬੁਰਾਈ ਪੈਦਾ ਕਰਦੀ ਹੈ ਨੇਕੀ ਨੂੰ ਜਨਮ ਨੇ ਨੇਕੀ ਨਹੀਂ ਪੈਦਾ ਕਰਦੀ ਔਰ ਇਹ ਇਨਸਾਨ ਦੀ ਅਕਲ ਧੋਖਾ ਖਾ ਜਾਂਦੀ ਹੈ ਬਜ਼ਾਹਿਰ ਚਮਕਦੀਆਂ ਚੀਜ਼ਾਂ ਵੇਖ ਕੇ ਉਹਨੇ ਨਹੀਂ ਪਤਾ ਹੁੰਦਾ ਕਿ ਇਸ ਚੀਜ਼ ਦਾ ਉਹ ਸੋਚ ਹੀ ਨਹੀਂ ਰਹਿੰਦਾ ਕਿ ਇਹ ਮੈਂ ਝੂਠ ਮਾਰ ਕੇ ਇੰਨਾ ਪੈਸਾ ਜਾਂ ਇੰਨਾ ਕੋਈ ਚੀਜ਼ ਲੈ ਲਈਏ ਤੇ ਪਤਾ ਨਹੀਂ ਮੇਰੀਆਂ ਨਸਲਾਂ ਦੇ ਕੀ ਫਰਕ ਪਾਏਦੇ ਜਾਂ ਮੇਰੇ ਵਾਸਤੇ ਕਿਹੜੀਆਂ ਮੁਸੀਬਤਾਂ ਲੈ ਕੇ ਆ ਰਹੀ ਹੈ ਉਹਨੂੰ ਉਹ ਨਹੀਂ ਸਮਝਦਾ ਔਰ ਮੁਸਲਮਾਨਾਂ ਨੂੰ ਹਕੂਮਤ ਦੀ ਖਾਰਜਾ ਪਾਲਿਸੀ ਵੀ ਦੱਸੀ ਇਹਦੇ ਵਿੱਚ ਹੁਣ ਇਹ ਹਕੂਮਤ ਇਹ ਫਰਦ ਵਾਸਤੇ ਵੀ ਹੈ ਇਜਤਮਾਹੀਅਤ ਵਾਸਤੇ ਵੀ ਹੈ ਮਾਸ਼ਰੇ ਵਾਸਤੇ ਹਕੂਮਤ ਵਿੱਚ ਵੀ ਦੱਸਿਆ ਕਿ ਉੱਥੇ ਵੀ ਤੁਹਾਡਾ ਲਿਖਣਾ ਤੁਹਾਡਾ ਗੁਲਾਮ ਹੋਣਾ ਲਾਲਚ 'ਚ ਪੈਣਾ ਝੂਠ ਦੀ ਬੁਨਿਆਦ 'ਤੇ ਸ਼ੋਅਬਾਜ਼ੀਆਂ ਕਰਨੀਆਂ ਦੱਸਦੀ ਹੈ ਕਿ ਉਹ ਮਫਾਦ ਨਹੀਂ ਬਲਕਿ ਉਹ ਇਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਫਾਇਦਾ ਨਹੀਂ ਕਦੇ ਵੀ ਦੇਣੀਆਂ ਔਰ ਕਿਸੇ ਵੀ ਦੁਨੀਆ ਦੇ ਮੁਲਕ ਨੂੰ ਨਹੀਂ ਦੇਣੀਆਂ ਮਤਲਬ ਗੱਲ ਹੁਣ ਤੇ ਇਸ ਤਰ੍ਹਾਂ ਓਪਨ ਹੋ ਗਈ ਨੇ ਇਨਸਾਨਾਂ ਨੂੰ ਪਤਾ ਹੁੰਦਾ ਕਿ ਇਹ ਝੂਠ ਮਾਰ ਰਿਹਾ ਡਰਾਮੇਬਾਜ਼ੀ ਕਰ ਰਿਹਾ ਕਿਸੇ ਨੂੰ ਆਪਣਾ ਹਰ ਬੰਦਾ ਵੇਖ ਲਵੇ ਉਹਦੇ ਨਾਲ ਜਿਹੜਾ ਕੋਈ ਅੱਛਾ ਦਿਲ 'ਚੋਂ ਅੱਛਾ ਉਹਨੂੰ ਪਤਾ ਹੁੰਦਾ ਹੈ ਅੱਛਾ ਜਿਹੜਾ ਬੜੀਆਂ ਗੱਲਾਂ ਕਰ ਰਿਹਾ ਬੜੇ ਜੱਫੇ ਮਾਰ ਰਿਹਾ ਬੜੇ ਉਹਦੇ ਤੋਂ ਫੁੱਲ ਨਿਛਾਵਰ ਕਰ ਲਿਆ ਲੇਕਿਨ ਉਹਨੂੰ ਪਤਾ ਹੈ ਡਰਾਮੇਬਾਜ਼ ਹੈ ਇਹਦਾ ਕੋਈ ਮਕਸਦ ਇਹਦੇ ਪਿੱਛੇ ਤੇ ਖਾਰਜਾ ਪਾਲਿਸੀ ਜਾਂ ਜਿਹੜੇ ਮੁਲਕੀ ਮਾਮਲਾਤ ਕਰਨੇ ਹੁੰਦੇ ਨੇ ਅਦਾਲਤਾਂ 'ਚ ਜਿਹੜੇ ਇਲੈਕਸ਼ਨਾਂ 'ਚ ਪਾਰਟੀਆਂ ਨਾਲ ਫੈਮਿਲੀ 'ਚ ਜੋ ਵੀ ਕਰਨਾ ਹੁੰਦਾ ਹੈ ਉਹ ਗੱਲ ਮੌਜੂਦਾ ਦੁਨੀਆ ਵਾਸਤੇ ਅਜਨਬੀ ਹੋ ਗਈ ਹੈ ਲੇਕਿਨ ਉਹ ਵੀ ਇਨਸਾਫ ਤੇ ਮਬਨੀ ਹੋਵੇ ਤੇ ਉਹ ਠੀਕ ਹੁੰਦੀ ਹੈ ਕੋਈ ਬੰਦਾ ਕਰਕੇ ਵੇਖੇ ਅਮਲੀ ਤੌਰ ਤੇ ਬਜ਼ਾਹਿਰ ਜਿਨ੍ਹਾਂ ਚੀਜ਼ਾਂ ਤੋਂ ਬੰਦਾ ਡਰ ਕੇ ਝੂਠ ਬੋਲ ਰਿਹਾ ਹੁੰਦਾ ਹੈ ਨਾ ਉਹ ਸੱਚ ਬੋਲਿਆ ਬੰਦੇ ਨੂੰ ਬੜਾ ਬਾਵਕਾਰ ਬਣਾ ਦਿੰਦੀਆਂ ਨੇ ਔਰ ਮਕਸਦ ਵੀ ਉਹਦੇ 'ਚੋਂ ਅੱਛੇ ਹਾਸਲ ਹੁੰਦੇ ਨੇ ਤੇ ਇਸ ਵਕਤ ਦੁਨੀਆ ਦੇ ਸਾਰੇ ਮੁਲਕਾਂ ਦੀ ਖਾਰਜਾ ਪਾਲਿਸੀ ਜਿਹੜੀ ਹੈ ਤਕਰੀਬਨ ਆਪਣੇ ਮਫਾਦ ਤੇ ਕਾਇਮ ਹੈ ਬਈ ਮੇਰੇ ਮਫਾਦ 'ਚ ਕੀ ਹੈ ਅੱਜ ਮੇਰੇ ਮਫਾਦ 'ਚ ਕਿਹ ਚੀਜ਼ ਹੈ ਮੈਂ ਉਹਦਾ ਝੰਡਾ ਲੈ ਕੇ ਉੱਠਿਆ ਕੱਲ ਦੂਸਰਾ ਉਹਦੇ ਅਗੇਂਸਟ ਕੋਈ ਮੈਂ ਉਹਦਾ ਲੈ ਕੇ ਉੱਠਿਆ ਲੇਕਿਨ ਇਹ ਗਲਤ ਚੀਜ਼ ਹੈ ਇਹਦਾ ਬਿਹਤਰੀ ਨਾਲ ਕੋਈ ਤਲਕ ਨਹੀਂ ਹੁੰਦਾ
ਇਸ ਦੁਨੀਆ ਦੇ ਚੰਦ ਦਿਨ ਦੀ ਰਾਤ ਤੁਹਾਨੂੰ ਜਾਂ ਕੋਈ ਲੱਭ ਜੇਦਾ। ਅਸਲ ਹਾਰ ਜਿੱਤ ਜਾਂ ਅਸਲ ਜਿਹੜਾ ਇੱਜ਼ਤ ਜ਼ਿਲਤ ਦਾ ਮੁਕਾਮ ਹੈ ਉਹ ਆਖਰਤ ਹੈ। ਉਹਨੂੰ ਖਿਆਲ 'ਚ ਰੱਖ ਕੇ ਤੇ ਇਹ ਹਰ ਇਨਸਾਨ ਨੂੰ ਚਲੋ ਜਿੱਥੇ ਜਿੱਥੇ ਕਿਸੇ ਦਾ ਵਸ ਲੱਗਦਾ ਹੈ, ਉਹਨੂੰ ਹਰ ਕਿਸਮ ਦੇ ਤਸਬ ਚੋਂ ਨਿਕਲ ਕੇ, ਆਪਣੀ ਅਨਾਹ ਚੋਂ ਨਿਕਲ ਕੇ ਤੇ ਹੱਕ ਦਾ ਸੱਚਾ ਤਾਲਬ ਬਣਨਾ ਚਾਹੀਦਾ ਔਰ ਉਹਦੀ ਗਵਾਹੀ ਵਾਸਤੇ ਖਲੋਣਾ ਚਾਹੀਦਾ। ਉਹ ਦਿਲ 'ਚ ਆਪਣੇ ਲੀਡਰ ਦੇ ਖਿਲਾਫ ਹੋਵੇ, ਆਪਣੇ ਮੁਲਕ ਦੇ ਖਿਲਾਫ ਹੋਵੇ, ਆਪਣੇ ਵਾਲਦ ਦੇ ਖਿਲਾਫ ਹੋ ਜਾਏ। ਅੱਲਾ ਦੇ ਕੰਮ ਇਸ ਤਰ੍ਹਾਂ ਹੁੰਦੇ ਨੇ। ਤੇ ਇਸ ਵਕਤ ਅੱਛਾ, ਪਰ ਕੁਰਾਨ ਇੱਕ ਅੱਲਾ ਦਾ ਹੁਕਮ ਹੈ। ਅੱਲਾ ਦਾ ਹੁਕਮ ਔਰ ਇਸ ਦੁਨੀਆ 'ਚ ਬੜੀਆਂ ਜਿਹੜੀਆਂ ਚੀਜ਼ਾਂ ਰਾਇਜ ਹੁੰਦੀਆਂ ਨੇ ਉਹ ਕਈ ਵਾਰੀ ਆਪਸ 'ਚ ਮੁਤਜ਼ਾਦ ਹੁੰਦੀਆਂ ਨੇ, ਔਰ ਅੱਲਾ ਦਾ ਹੁਕਮ ਬੰਦੇ ਭੁੱਲ ਹੀ ਚੁੱਕੇ ਹੁੰਦੇ ਨੇ। ਉਹ ਸਮਝਦੇ ਨੇ ਕਿ ਇਹਦੇ ਵਿੱਚ ਹੀ ਸਾਡੀ ਬਕਾ ਹੈ। ਤੇ ਇਹ ਮੁਤਾਬਕ ਇਹ ਬੇਲਾਗ ਇਨਸਾਫ ਹੋਣਾ ਚਾਹੀਦਾ ਹੈ। ਇਹਦੇ 'ਚ ਕੋਈ ਕਿਸੇ ਚੀਜ਼ ਦੀ ਨਾ ਮਿਲਾਵਟ ਨਹੀਂ ਹੋਣੀ ਚਾਹੀਦੀ, ਔਰ ਨਾ ਹੀ ਇਹਦੇ 'ਚ ਕਿਸੇ ਦੀ ਕੋਈ ਅਸਰ ਕਬੂਲ ਕਰਨਾ ਚਾਹੀਦਾ ਹੈ, ਬੈਰੂਨੀ ਤਾਕਤ, ਬੈਰੂਨੀ ਅਵਾਮਲ ਦਾ। ਇਨਸਾਫ ਤੇ ਕਾਇਮ ਰਹਿੰਦਿਆਂ ਹੋਇਆ ਬੰਦਾ ਜ਼ਲੀਲ ਹੋ ਜਾਏ ਤੇ ਉਹ ਜ਼ਲਾਲਤ ਨਹੀਂ, ਉਹ ਭੁੱਖਾ ਮਰ ਜਾਏ ਤੇ ਉਹ ਭੁੱਖ ਨਹੀਂ, ਲੇਕਿਨ ਉਹਦੇ ਅਗੇਂਸਟ ਚੱਲ ਕੇ ਉਹ ਬੜਾ ਰੱਜ ਜਾਏ ਉਹ ਭੁੱਖਾ ਹੈ। ਉਹਨੇ ਆਪਣੀ ਤਬਾਹੀ ਦਾ ਸਮਾਨ ਕਰ ਰਿਹਾ। ਔਰ ਇਹਦਾ ਜ਼ਹੂਰ ਇਸ ਦੁਨੀਆ ਵਿੱਚ ਵੀ ਹੁੰਦਾ। ਇਹ ਨਹੀਂ ਕਿ ਆਖਰਤ 'ਚ ਬੜੀਆਂ ਚੀਜ਼ਾਂ ਦਾ, ਹਾਲਾਂਕਿ ਅੱਲਾਹ ਤਾਲਾ ਨੇ ਆਖਰਤ ਤੇ ਸਾਰੇ ਮਾਮਲਾਤ ਦਾ ਕਰਨਾ ਹੈ ਅਸਲ 'ਚ, ਲੇਕਿਨ ਇਸ ਦੁਨੀਆ ਵਿੱਚ ਵੀ ਕੋਈ ਬੰਦਾ ਇਹ ਕਰਕੇ ਵੇਖ ਲਵੇ, ਉਹਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰੇ ਅੱਲਾਹ ਤਾਲਾ ਦੇ ਇਨਸਾਫ ਤੇ ਕਾਇਮ ਰਹਿਣ ਦੀਆਂ। ਦੁਨੀਆ ਦੀ ਕੋਈ ਸਭ ਤੋਂ ਜ਼ਿਆਦਾ ਉਹਦੀ ਕੱਚਾ ਮਕਾਨ ਹੋਵੇ ਦਾ, ਬਿਲਕੁਲ ਆਮ ਜਿਹਾ ਬੰਦਾ ਹੋਵੇ ਦਾ, ਲੇਕਿਨ ਰਿਸਪੈਕਟ ਉਹਦੀ ਪੂਰੇ ਪਿੰਡ 'ਚੋਂ ਪੂਰੇ ਸ਼ਹਿਰ 'ਚੋਂ ਜ਼ਿਆਦਾ ਹੋਵੇ ਦੀ ਅੱਲਾਹ ਦੇ ਹੁਕਮ ਨਾਲ। ਆਇਤ 9 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਅੱਲਾਹ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਹੈ ਜਿਹੜੇ ਈਮਾਨ ਲਿਆਏ ਨੇ ਔਰ ਜਿਨ੍ਹਾਂ ਨੇਕ ਅਮਲ ਕੀਤੇ ਨੇ, ਤੇ ਉਹਨਾਂ ਵਾਸਤੇ ਮਗਫਰਤ ਹੈ ਤੇ ਉਹ ਬਹੁਤ ਵੱਡਾ ਅਜਰ ਹੈ। ਅੱਲਾਹ ਤਾਲਾ ਅਗਲੀ ਆਇਤ 'ਚ ਫਰਮਾਉਂਦੇ ਨੇ, ਬਿਸ਼ਾਰਤ ਦੀ ਗੱਲ ਜਿਹੜੀ ਹੈ ਨਾ ਇਨਸਾਫ ਤੇ ਕਾਇਮ ਰਹਿਣ ਵਾਲੀ, ਹੱਕ ਦੀ ਗਵਾਹੀ ਵਾਸਤੇ ਅੱਲਾਹ ਦੇ ਹੁਕਮ ਤੇ ਖੜੇ ਹੋਣ ਦੀ, ਅੱਲਾਹ ਦੇ ਨੇ ਮੇਰੇ ਵਾਸਤੇ ਇਹ ਕੰਮ ਕਰੋ। ਔਰ ਉਹਦੇ ਵਿੱਚ ਇਹ ਪੈਗਾਮ ਹੈ ਕਿ ਅੱਲਾਹ ਇਸ ਵਾਸਤੇ ਵਾਅਦੇ ਪੂਰੇ ਕਰਨ ਤੇ ਜ਼ੋਰ ਦਿੰਦਾ ਹੈ ਕਿ ਅਗਰ ਉਹ ਆਪਣੇ ਵਾਅਦੇ ਪੂਰੇ ਨਾ ਕਰੇ ਤੇ ਫਿਰ ਕੀ ਹੋਵੇਗਾ। ਵੀ ਇਹ ਅੱਲਾਹ ਤਾਲਾ ਕਹਿੰਦੇ ਨੇ ਇਨਸਾਫ ਦੀ ਗਵਾਹੀ ਵਾਸਤੇ ਅਸਲ ਇਹ ਕਿ ਜਿਹੜੇ ਐਦ ਲੋਕਾਂ ਨਾਲ ਕਰਦੇ ਉਹ ਪੂਰੇ ਕਰੋ। ਉਹਦੇ ਵਾਸਤੇ ਬੜੇ ਯਹੂਦੀ ਜਿਹੜੇ ਨੇ ਉਹ ਕਰਦੇ ਹਨ। ਉਹਦੇ ਵਿੱਚ ਮਾਮੂਲੀ ਇੱਕ ਟਾਈਮ ਜਿਹੜਾ ਅਸੀਂ ਇੱਕ ਦੂਜੇ ਨੂੰ ਦਿੰਦੇ ਆ ਨਾ ਕਿ 7 ਵਜੇ ਤੁਸੀਂ ਵਲੀਮੇ ਤੇ ਆਉਣਾ ਹੈ, ਇਹ ਅਸਾਂ ਵਾਅਦਾ ਕਰ ਲਿਆ। ਇਹ ਐਦ ਇਹਦਾ ਵੀ ਅੱਲਾਹ ਤਾਲਾ ਨੇ ਪੁੱਛਣਾ ਬਹੁਤ ਵੱਡਾ ਕ੍ਰਾਈਮ ਹੈ। ਔਰ ਇਨਸਾਨ, ਇੰਡੀਵਿਜੂਅਲ ਔਰ ਕੌਮਾਂ ਔਰ ਮੁਲਕਾਂ ਦੇ ਮਜ਼ਹਬ ਹੋਣ ਦਾ ਇਸ ਚੀਜ਼ ਤੋਂ ਪਤਾ ਚੱਲਦਾ ਹੈ ਕਿ ਇਹ ਟਾਈਮ ਦੇ ਕਿੰਨੇ, ਇਹ ਵੀ ਵਾਅਦਾ ਹੁੰਦਾ ਹੈ ਜਿਹੜਾ ਵੀ ਕਿਸੇ ਨਾਲ ਵਾਅਦਾ, ਔਰ ਝੂਠਾ ਵਾਅਦਾ ਕਰਨਾ ਹੀ ਨਹੀਂ ਕਿਸੇ ਨਾਲ ਚਾਹੀਦਾ। ਕੋਈ ਮਸਲਾ ਨਹੀਂ, ਦੁਨੀਆ ਰੁੱਸਦੀ ਹੈ ਤੇ ਰੁੱਸ ਜਾਏ, ਅੱਲਾਹ ਰਾਜ਼ੀ ਹੈ ਤੇ ਕੋਈ ਮਸਲਾ ਨਹੀਂ ਦੁਨੀਆ ਨੂੰ। ਤੇ ਵਾਅਦੇ ਪੂਰੇ ਕਰਨ ਦਾ ਜ਼ੋਰ ਦਿੰਦਾ। ਔਰ ਵਾਅਦਿਆਂ ਦਾ ਲੋਕ ਬੜੇ ਵੱਡੇ ਵਾਅਦੇ ਜਿਹੜੇ ਨੂੰ ਉਹ ਸਮਝ ਹੀ ਨਹੀਂ ਰਹੇ ਹੁੰਦੇ ਜ਼ਿਹਨੀ ਤੌਰ ਤੇ ਕਿ ਇਹ ਮੈਂ ਕਿਸੇ ਨੇ ਆਖਿਆ ਮੈਂ ਪਰਸੋਂ 1 ਵਜੇ ਆਵਾਂਗਾ, ਉਹ ਸਮਝਦਾ ਖੈਰ ਇਹ 2 ਘੰਟੇ ਲੇਟ ਹੋ ਗਿਆ। ਤੇ ਨਹੀਂ, ਇਹ ਬਹੁਤ ਵੱਡਾ ਕ੍ਰਾਈਮ ਹੈ ਔਰ ਇਹ ਇਨਸਲਟ ਹੈ ਦੂਸਰਿਆਂ ਲੋਕਾਂ ਦੀ ਜਿਹੜੇ ਟਾਈਮ ਤੇ ਆ ਜਾਂਦੇ ਨੇ। ਇਹ ਅਗਰ ਕੋਈ ਬੰਦਾ ਨਹੀਂ ਇਸ ਚੀਜ਼ ਦੀ ਪਾਬੰਦੀ ਕਰ ਰਿਹਾ, ਉਹ ਬੜਾ ਅਮੀਰ ਹੋਵੇ ਦਾ, ਬੜਾ ਉਹਦੀ ਸ਼ਾਨੋ ਸ਼ੌਕਤ ਹੋਵੇ ਦੀ, ਬੰਦੇ ਉਹਦਾ ਇੰਤਜ਼ਾਰ ਕਰ ਰਹੇ ਹੋਣ ਦੇ, ਲੇਕਿਨ ਉਹ ਕੋਈ ਬੰਦਾ ਨਹੀਂ, ਉਹ ਬਿਲਕੁਲ ਕੋਈ ਨਹੀਂ ਉਹ ਚੀਜ਼, ਨਾ ਹੀ ਉਹਨੂੰ ਇੰਨੀ ਅਹਿਮੀਅਤ ਦੇਣੀ ਚਾਹੀਦੀ ਹੈ। ਕੰਮ ਅੱਲਾ ਨੇ ਕਰਨੇ ਹੁੰਦੇ ਨੇ, ਕੋਈ ਉਹ ਤੋਂ ਨਹੀਂ ਰੋਕ ਸਕਦਾ। ਪਰ ਉਹਦੇ ਰੱਬ ਹੋਣ ਦੀ ਦਲੀਲ ਹੈ ਕਿ ਉਹ ਖੁਦ ਹੀ ਵਾਅਦੇ ਵਈਦ ਦੀ ਬਗੈਰ ਕਿਸੇ ਸ਼ਰਤ ਤੋਂ ਪਾਬੰਦੀ ਕਰਦਾ ਹੈ। ਉਹ ਜਿਹੜੀ ਪਹਿਲੇ ਮੈਂ ਗੱਲ ਕੀਤੀ ਹੈ ਕਿ ਅੱਲਾਹ ਤਾਲਾ ਤੋਂ ਵੱਡੀ ਕੋਈ ਹਸਤੀ ਹੈ, ਉਹਨਾਂ ਨੇ ਕਿਸੇ ਪੁੱਛਣਾ, ਲੇਕਿਨ ਉਹ ਇੰਨੇ ਕੁ ਆਪਣੇ ਵਾਅਦਿਆਂ ਦੇ ਪਾਬੰਦ ਨੇ ਕਿ ਉਹ ਯਹੂਦੀਆਂ ਨੂੰ ਸੂਰਾ ਬਕਰਾ ਚਾਹੁੰਦੇ ਨੇ, ਉਹਨਾਂ ਨੂੰ ਜੈਸੇ ਉਹਨਾਂ ਨੂੰ ਮਜ਼ੂਲ ਕੀਤਾ ਜਾ ਰਿਹਾ ਤੇ ਆਖਿਆ ਮੈਂ ਆਪਣੀ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਨੇ ਮੈਂ ਆਪਣੀ ਜਗ੍ਹਾ ਤੇ ਖਲੇ ਅੱਜ ਵੀ, ਤੁਸੀਂ ਪਰਾਂ ਟੁਰ ਗਏ ਹੋ ਵਾਅਦਾ ਛੱਡ, ਅੱਜ ਵੀ ਵਾਪਸ ਆ ਜਾਓ, ਮੈਂ ਨਹੀਂ ਇੱਦਾਂ ਹੁੰਦਾ। ਮਤਲਬ ਇਸ ਲੈਵਲ ਤੇ ਕਾਇਨਾਤ ਦਾ ਮਾਲਕ ਜਿਹੜਾ, ਲੇਕਿਨ ਸਾਨੂੰ ਕਿਉਂਕਿ ਅਸੀਂ ਬਾਹਰੋਂ ਸਾਡੇ ਤੇ ਜਜ਼ਬਾਤ ਦਾ, ਮਾਸ਼ਰੇ ਦਾ, ਕਿਸਿਆਂ ਕਹਾਣੀਆਂ ਦਾ ਗਲਬਾ ਹੋ ਜਾਂਦਾ ਤੇ ਮਾਮੂਲੀ ਚੀਜ਼ਾਂ ਨੇ। ਔਰ ਇਸ ਦੁਨੀਆ ਤੇ ਜਿਹੜੀਆਂ ਚੀਜ਼ਾਂ ਲੋਕਾਂ ਨੇ, ਮਾਸ਼ਰਿਆਂ ਨੇ, ਮੁਲਕਾਂ ਨੇ ਇਹਨਾਂ ਚੀਜ਼ਾਂ ਦਾ ਮਾਮੂਲੀ ਜਿਹਾ ਵੀ ਖਿਆਲ ਰੱਖਿਆ, ਉਹ ਦੁਨੀਆ ਤੇ ਹਕੂਮਤ ਕਰ ਰਹੇ ਨੇ।
ਔਰ ਸੁਹਾਬਾ ਨੇ ਵੀ ਇਹ ਖਿਆਲ ਰੱਖਿਆ ਸੀ ਤੇ ਉਹਨਾਂ ਦੁਨੀਆ ਤੇ ਹਕੂਮਤ ਕੀਤੀ ਸੀ। ਇਹ ਨਹੀਂ ਕਿ ਉਹਨਾਂ ਕੋਲ ਵੈਪਨ ਅੱਛੇ ਆ ਗਏ ਹਨ, ਨਹੀਂ ਨਹੀਂ, ਉਹ ਅਸੂਲ ਇਖਲਾਕੀਆਤ ਦੇ ਮਾਮਲੇ 'ਚ ਬਹੁਤ ਆਲਾ ਮੁਕਾਮ ਤੇ ਚਲੇ ਗਏ ਸਨ। ਕੁਰਾਨ ਔਰ ਰਸੂਲ ਦੀ ਤਾਲੀਮ ਦੀ ਵਜ੍ਹਾ ਤੋਂ। ਰਸੂਲ ਦੀ ਤਾਲੀਮ ਕੁਰਾਨ ਹੀ ਹੈ, ਇਹ ਵੀ ਗਲਤ ਫਹਿਮੀ ਦਾ ਲੋਕ ਸ਼ਿਕਾਰ ਨਾ ਹੋਣ। ਰਸੂਲ ਅੱਲਾਹ ਦੀ ਤਾਲੀਮ ਕੁਰਾਨ ਹੈ, ਆਪ ਦਾ ਕਾਇਮ ਮਕਾਮ ਕੁਰਾਨ ਹੈ। ਔਰ ਦੀਨ ਦੇ ਮਾਮਲੇ 'ਚ ਕੋਈ ਵੀ ਇਲਮ ਅਖਲਾਕਿਆਤ ਈਮਾਨ ਜਾਂ ਗੱਲ ਜਿਹੜੀ ਉਹ ਕੁਰਾਨ 'ਚੋਂ ਫੁੱਟਣੀ ਹੈ। ਅਸਲ ਹੈ ਹੀ ਉਹ ਕੁਰਾਨ 'ਚ ਉਹ ਚੀਜ਼ ਹੁੰਦੀ ਹੈ, ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ। ਕੁਰਾਨ ਦੇ ਕਰੀਬ ਹੋਣਾ ਚਾਹੀਦਾ, ਇਹਦਾ ਮੁਤਾਲਿਆ ਕਰਨਾ ਚਾਹੀਦਾ। ਤੇ ਉਹਦੇ ਅੱਲਾ ਹੋਣ ਦੀ ਦਲੀਲ ਇਹ ਹੈ ਕਿ ਉਹ ਆਪ ਅੱਲਾਹ ਤਾਲਾ ਔਰ ਪੈਗੰਬਰ ਦੀ ਵੀ ਇਹ ਦਲੀਲ ਹੁੰਦੀ ਹੈ ਕਿ ਸਭ ਤੋਂ ਪਹਿਲੇ ਪੈਗੰਬਰ ਆਪ ਸਾਦਕ ਔਰ ਅਮੀਨ ਹੁੰਦਾ ਹੈ, ਆਪ ਇਨਸਾਫ ਤੇ ਕਾਇਮ ਹੁੰਦਾ ਹੈ। ਇਸ ਲੈਵਲ ਤੇ ਇਨਸਾਫ ਤੇ ਕਾਇਮ ਹੁੰਦਾ ਹੈ ਕਿ ਅੱਲਾ ਦੀ ਗਵਾਹੀ ਦੇਣ ਵਾਸਤੇ ਕਹਿੰਦੇ ਮੇਰੇ ਐਸ ਇੱਕ ਹੱਥ ਤੇ ਕੋਰ ਪਹਾੜ ਰੱਖ ਦਿਓ ਤੇ ਦੂਜੇ ਤੇ ਅਸਮਾਨ ਰੱਖ ਦਿਓ ਤੇ ਫਿਰ ਵੀ ਮੈਂ ਇਹੀ ਗੱਲ ਕਰਾਂ ਦਾ ਜਿਹੜੀ ਸੱਚ ਹੈ। ਉਹ ਖੁਦ ਅੱਲਾ ਨੇ ਖੁਦ ਆਪਣੇ ਤੇ ਲਾਜ਼ਮ ਕੀਤੇ ਹੈ। ਹਾਲਾਂਕਿ ਅੱਲਾ ਦੀ ਤੇ ਆਪਣੀ ਸਾਰਾ ਕੋਈ ਬਣਾਇਆ, ਲੇਕਿਨ ਨਹੀਂ, ਕਾਮਿਲ ਕਿਸਤ ਨੇ ਅੱਲਾਹ ਤਾਲਾ ਇਨਸਾਫ ਤੇ ਕਾਇਮ ਨੇ ਹਰ ਮਾਮਲੇ ਲਾਜ਼ਮੀ ਕੀਤੇ ਆ ਕਿ ਉਸਦੀ ਸਿਫਤ ਅੱਲਾ ਦੀ ਇਹ ਸਿਫਤ ਦਾ ਤਕਾਜ਼ਾ ਹੈ। ਅੱਲਾ ਇਨਸਾਫ ਦਾ ਖਿਆਲ ਨਹੀਂ ਰੱਖਦੇ, ਇਨਸਾਫ ਦੇ ਕਾਇਮ ਨਹੀਂ ਰਹਿੰਦੇ ਜਿਵੇਂ ਅਸਾਂ ਆਪਣੇ ਪੈਗੰਬਰਾਂ ਨਾਲ ਰਿਲੇਟ ਕਰਕੇ ਤੇ ਆਪਣੀਆਂ ਚੀਜ਼ਾਂ ਬਣਾਈਆਂ ਨੇ ਕਿ ਉਹਨੂੰ ਛੱਡ ਦੇਣਾ ਤੇ ਉਹਨੂੰ ਫੜ ਲੈਣਾ, ਤੇ ਅੱਲਾ ਨਹੀਂ ਰਹਿੰਦਾ, ਨੌਜ਼ ਬਿਲਾ। ਕਿਉਂਕਿ ਅੱਲਾ ਆਪਣੀ ਸਿਫਾਤ ਨਾਲ ਹੀ ਅੱਲਾ ਹੈ। ਤੇ ਜੇ ਅੱਲਾ ਨੇ ਵੀ ਉਹੀ ਕੰਮ ਕਰ ਦੇਣੇ ਨੇ, ਆਪਣੇ ਹੀ ਚੀਜ਼ਾਂ ਦੀ ਖਿਲਾਫ ਵਰਜ਼ੀ ਕਰ ਦੇਣੀ ਚਾਹੀਦੀ ਹੈ, ਕਰ ਦੇਣੀ ਹੈ। ਤੇ ਇਹ ਸਾਰੇ ਕਿਸੇ ਕਹਾਣੀਆਂ ਨੇ, ਲੋਕਾਂ ਨੂੰ ਇਹਨਾਂ ਤੋਂ ਬਰਾਤ ਦਾ ਇਜ਼ਹਾਰ ਕਰਨਾ ਚਾਹੀਦਾ, ਦੂਰ ਹੋਣਾ ਚਾਹੀਦਾ, ਕਿਉਂਕਿ ਉਹ ਇਨਸਾਫ ਕਰਨ ਵਾਲਾ ਹੈ ਤੇ ਬੇਇਨਸਾਫਾ ਨਹੀਂ। ਅੱਲਾ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ। ਤੇ ਜਿਹੜਾ ਆਪ ਇਨਸਾਫ ਕਰਨ ਵਾਲਾ, ਤੁਸੀਂ ਆਪ ਵੇਖ ਲਓ, ਜਿਹੜਾ ਕੋਈ ਕੰਮ ਕਰਦੇ ਹੋ ਉਹਦੇ ਨਾਲ ਕਿੰਨੀ ਤੁਹਾਡਾ ਇਸ਼ਕ ਹੁੰਦਾ ਹੈ ਜਾਂ ਕਿੰਨੇ ਤੁਸੀਂ ਕਲੋਜ਼ ਹੁੰਦੇ। ਅੱਜ 10 'ਚ ਅੱਲਾਹ ਤਾਲਾ ਫਰਮਾਉਂਦੇ ਨੇ ਇਸ ਦੇ ਬਰਖਲਾਫ ਜਿਹੜੇ ਮੁਨਕਰ ਨੇ, ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਟਲਾਇਆ, ਨਹੀਂ ਮੰਨਿਆ, ਉਹੀ ਦੋਜ਼ਖ 'ਚ ਜਾਣ ਵਾਲੇ ਨੇ। ਇਸ ਤੋਂ ਪਿਛਲੀ ਆਇਤ ਵਿੱਚ ਅੱਲਾ ਜਿਹੜੀ ਪਹਿਲੇ ਈਮਾਨ ਵਾਲਿਆਂ ਨੂੰ ਬਿਸ਼ਾਰਤ ਦਿੱਤੀ ਸੀ ਕਿ ਇਸ ਆਇਤ 'ਚ ਮੁਨਕਰਾਂ ਨੂੰ ਉਹਨਾਂ ਦੇ ਅੰਜਾਮ ਬਾਰੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਨਸਾਫ ਤੇ ਕਾਇਮ ਰਹਿਣਾ। ਤੇ ਇੱਥੇ ਜਿਹੜੇ ਨਾ ਮੰਨਣ ਵਾਲੇ ਨੇ ਉਹਨਾਂ ਦੇ ਮੁਤਲਕ ਇਹ ਕੁਰਾਨ ਦਾ, ਇਹ ਕੋਈ ਵੀ ਬੰਦਾ ਸਮਝਦਾਰ ਗੱਲ ਕਰੇ ਨਾ, ਟੀਚਰ, ਤੇ ਇਸ ਤਰ੍ਹਾਂ ਹੀ ਕਰੇਗਾ ਕਿ ਇਧਰੋਂ ਵੀ ਗੱਲ ਕਰ ਦਿੱਤੀ ਹੈ ਤੇ ਇਧਰੋਂ ਵੀ ਗੱਲ ਕਰ ਦਿੱਤੀ ਹੈ, ਕੋਈ ਕਮੀ ਬੇਸ਼ੀ ਨਹੀਂ ਛੱਡੀ। ਉੱਥੇ ਈਮਾਨ ਵਾਲਿਆਂ ਨੂੰ ਬਿਸ਼ਾਰਤ ਦਿੱਤੀ ਸੀ ਤੇ ਇਸ ਆਇਤ 'ਚ ਮੁਨਕਰਾਂ ਨੂੰ ਉਹਨਾਂ ਦੇ ਅੰਜਾਮ ਦਾ ਦੱਸਿਆ। ਇਸ ਦੇ ਅਸਲ ਮੁਖਾਤਬ ਅਹਿਲੇ ਕਿਤਾਬ ਨੇ ਇਸ ਆਇਤ ਦੇ, ਜਿਹੜੇ ਅੱਲਾ ਦੀ ਗੱਲ ਨਹੀਂ ਮੰਨ ਰਹੇ, ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਇਹ ਅੰਜਾਮ ਹੋਣਾ। ਉਹ ਕਲੇਮ ਕਰਦੇ ਹਨ ਮੁਸਲਮਾਨਾਂ, ਅਸੀਂ ਅੱਲਾ ਦੇ, ਔਰ ਵਾਕਈ ਉਹ ਆਣ, ਅੱਲਾ ਕੁਰਾਨ ਚਾਹੁੰਦੇ ਨੇ ਮੇਰੀ ਚੌਥੀ ਕੌਮ ਆਣ, ਲੇਕਿਨ ਚੇਤੀ ਕੌਮ ਜਿਸ ਅਸੂਲ ਤੇ ਆਣ, ਜਿਸੇ ਉਹਨਾਂ ਅਸੂਲ ਛੱਡਿਆ ਉਹਨਾਂ ਨੂੰ ਉੱਥੇ ਉਸ ਪਲਾਟ 'ਚ ਕੁੱਟਿਆ ਔਰ ਕੁਟਾਇਆ, ਮੁਲਕੇ ਕੋਲੋਂ, ਦੁਸ਼ਮਣਾਂ ਕੋਲੋਂ ਕੁਟਾਇਆ। ਇਸ ਗਲਤ ਫਹਿਮੀ ਦਾ ਵੀ ਸ਼ਿਕਾਰ ਜਿਹੜੇ ਲੋਕ ਨੇ ਉਹਨਾਂ ਨੂੰ ਨਿਕਲਣਾ ਚਾਹੀਦਾ। ਆਇਤ 11 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ, ਆਪਣੇ ਉੱਤੇ ਅੱਲਾ ਦੀ ਅਨਾਇਤ ਨੂੰ ਯਾਦ ਰੱਖੋ ਜਦੋਂ ਇੱਕ ਕੌਮ ਨੇ ਤੁਹਾਡੇ ਤੇ ਚੜ੍ਹਾਈ ਕਰਨ ਦਾ ਇਰਾਦਾ ਕੀਤਾ ਤੇ ਅੱਲਾ ਨੇ ਉਹਨਾਂ ਦੇ ਹੱਥ ਰੋਕ ਲਏ। ਔਰ ਅੱਲਾ ਤੋਂ ਡਰਦੇ ਰਹੋ ਔਰ ਯਾਦ ਰੱਖੋ ਕਿ ਈਮਾਨ ਵਾਲਿਆਂ ਨੂੰ ਅੱਲਾ ਹੀ ਤੇ ਭਰੋਸਾ ਰੱਖਣਾ ਚਾਹੀਦਾ। ਇਹਦੇ 'ਚ ਅੱਲਾਹ ਤਾਲਾ ਆਪਣੇ ਜਿਹੜੇ ਉਸ ਟਾਈਮ ਮੁਸਲਮਾਨ ਸਾਹਮਣੇ ਮੌਜੂਦ ਨੇ, ਉਹਨਾਂ ਨੇ ਆਖਿਆ ਅੱਲਾ ਦੀ ਉਸ ਨੇਕੀ ਨੂੰ ਯਾਦ ਰੱਖੋ ਜਿਹੜਾ ਤੁਹਾਡੇ ਤੇ ਅਹਿਸਾਨ ਕੀਤਾ ਸੀ ਕਿ ਇੱਕ ਕੌਮ ਨੇ ਤੁਹਾਡੇ ਤੇ ਚੜ੍ਹਾਈ ਕਰ ਦਿੱਤੀ ਸੀ। ਇਹ ਗਲਬਨ ਹੈ ਜਿਹੜਾ ਨਹੀਂ, ਸ਼ਾਨ ਨਜ਼ੂਲ ਵੀ ਲੋਕ ਕੁਰਾਨ ਤੋਂ ਬਾਹਰ, ਕੁਰਾਨ ਕਿੰਗ ਮੁਹਿੰਮਨ ਫੁਰਕਾਨ ਮੁਹਿੰਮਨ ਔਰ ਮੀਜ਼ਾਨ ਹੈ। ਕੁਰਾਨ ਤੇ ਬਾਹਰੋਂ ਕੋਈ ਗੱਲ ਲਿਆ ਕੇ ਨਾ ਕੁਰਾਨ ਦੀ ਨਹੀਂ ਲੱਦੀ ਜਾ ਸਕਦੀ। ਕੁਰਾਨ ਨਹੀਂ ਆ, ਵੇਖ ਲਓ ਹੁਣ ਦੱਸਦਿਆ ਪਿਆ, ਕਹਿੰਦੇ ਨੇ ਤੁਹਾਡੇ ਤੇ ਦੁਸ਼ਮਣ ਕੌਮ ਨੇ ਚੜ੍ਹਾਈ ਕਰ ਦਿੱਤੀ। ਇਹਨੂੰ ਪਤਾ ਪਿਆ ਲੱਗਦਾ ਕਿ ਦੁਸ਼ਮਣ ਕੌਮ ਨੇ ਚੜ੍ਹਾਈ, ਉਹ ਜਿਹੜੀ ਵੱਡੀ ਚੜ੍ਹਾਈ ਕੀਤੀ ਸੀ ਜੰਗੇ ਖੰਦਕ, ਉਹ ਸੀ। ਉਹਦੇ ਤੋਂ ਪਹਿਲਾਂ 2 ਜੰਗਾਂ ਤੇ ਹੋ ਚੁੱਕੀਆਂ ਸਨ, ਬਦਰ ਔਰ ਤਾਂ ਉਹ ਅੱਲਾ ਕਹਿੰਦੇ ਨੇ ਤੁਹਾਡੇ ਚੜ੍ਹਾਈ ਕਰਨ ਦਾ ਇਰਾਦਾ ਕੀਤਾ, ਅੱਲਾ ਨੇ ਉਹਨਾਂ ਦੇ ਹੱਥ ਰੋਕ ਲਏ। ਔਰ ਅੱਲਾ ਤੋਂ ਡਰਦੇ ਰਹੋ ਔਰ ਯਾਦ ਰੱਖੋ ਈਮਾਨ ਵਾਲਿਆਂ ਨੂੰ ਅੱਲਾ ਹੀ ਤੇ ਭਰੋਸਾ ਕਰਨਾ ਚਾਹੀਦਾ।
ਅੱਲਾ ਦੇ ਹੀ ਗੀਤ ਗਾਵਾਂ ਤੇ ਅੱਲਾ ਦਾ ਹੀ ਖਾਵਾਂ ਤੇ ਅੱਲਾ ਦੇ ਹੀ ਗੀਤ ਗਾਵਾਂ, ਜਿਹੜਾ ਨਾ ਇਹ ਚੀਜ਼ ਆਖਣੀ ਚਾਹੀਦੀ ਹੈ। ਅੱਲਾ ਹੀ ਦਾਤਾ, ਅੱਲਾ ਹੀ ਮੁਸ਼ਕਲ ਕਸ਼ਾ ਹੈ, ਉਹਨੂੰ ਹੀ ਜਾਂ ਅੱਲਾ ਹੀ ਠੀਕ ਹੈ। ਤੇ ਉਹਦੇ ਚ ਅੱਲਾ ਤਾਲਾ ਪੈਂਦੇ ਨੇ, ਉਹ ਯਾਦ ਰੱਖੋ, ਆਪਣੀ ਨੇਕੀ ਯਾਦ ਕਰਾ ਕੇ ਤੇ ਆਂਦੇ ਨੇ ਕਿ ਅੱਗੋਂ ਵੀ ਅੱਲਾ ਤੇ ਹੀ ਭਰੋਸਾ ਰੱਖੋ। ਅੱਲਾ ਦੇ ਇਜ਼ਨ ਤੋਂ ਬਗੈਰ ਇਸ ਦੁਨੀਆ 'ਚ ਕੋਈ ਕੰਮ ਨਹੀਂ ਹੁੰਦਾ। ਅਗਰ ਅੱਲਾ ਰੋਕਣਾ ਚਾਹੁੰਦੇ ਤੇ ਅੱਲਾ ਆਪਣਿਆਂ ਸੰਗੀਆਂ ਦੇ ਨਾਲ ਖਲੇ ਹੁੰਦੇ ਨੇ ਹਮੇਸ਼ਾ। ਅੱਲਾ ਜਿਹੜੇ ਨੇ ਉਹ ਵਾਅਦੇ ਵੀ ਪੂਰੇ ਕਰਦੇ ਨੇ। ਤਾਂ ਵਫਾ ਅੱਲਾ ਹਰ ਅੱਛੀ ਚੀਜ਼ ਜਿਹੜੀ ਉਹ ਅੱਲਾ ਨੇ ਸਿਫਤ ਹੈ ਅੱਲਾ ਦੀ। ਇਹਦੇ 'ਚ ਮੁਸਲਮਾਨਾਂ ਨੂੰ ਇਹ ਜਿਹੜੀ ਆਇਤ 11 ਇਹਦੇ 'ਚ ਮੁਸਲਮਾਨਾਂ ਨੂੰ ਯਾਦ ਕਰਾਇਆ ਕਿ ਅੱਲਾ ਨੇ ਕਿਸ ਤਰ੍ਹਾਂ ਤੁਹਾਨੂੰ ਕੁਰੈਸ਼ ਦੇ ਦੁਸ਼ਮਣ ਮੁਨਕਰਾਂ ਤੋਂ ਮਹਿਫੂਜ਼ ਰੱਖਿਆ ਸੀ। ਵੀ ਉਹ ਜੰਗ ਤੋਂ ਬਾਅਦ ਅਗਰ ਅੱਲਾ ਤੁਹਾਡੀ ਮਦਦ ਨਾ ਕਰਦਾ ਤੇ ਉਹ ਜ਼ਿੰਦਾ ਹੀ ਨਾ ਤੁਸੀਂ ਜ਼ਿੰਦਾ ਹੀ ਨਾ ਬਚਦੇ। ਵੀ ਹਰ ਜਗ੍ਹਾ ਤੇ ਉਹ ਹਿਸਟਰੀ ਸਾਰੀ ਜਾਣਦੇ ਨੇ ਇਹ ਗੱਲ ਦੇ ਪਿੱਛੇ। ਇਹਨਾਂ ਆਇਤਾਂ ਤੇ ਨਜ਼ੂਲ ਤੱਕ ਉਦੋਂ ਗਜ਼ਵਾ ਹੈ ਉਹ ਤੇ ਬਦਰ ਹੋ ਚੁੱਕੀਆਂ ਸਰ। ਇਹਨਾਂ ਦੋਨਾਂ ਜੰਗਾਂ 'ਚ ਅੱਲਾਹ ਤਾਲਾ ਦੇ ਖਾਸ ਕਰਮ ਮਦਦ ਨਾਲ ਮੁਸਲਮਾਨਾਂ ਨੂੰ ਬਹੁਤ ਵੱਡਿਆਂ ਲਸ਼ਕਰਾਂ ਤੇ ਨਾਕਾਬਲੇ ਯਕੀਨ ਨੇ ਵਾਕਿਆਤ ਹੋਏ ਹਨ। ਔਰ ਇੱਕ ਤੇ ਹੋ ਜਾਣਾ ਚਲੋ ਬਾਈ ਚਾਂਸ ਕੋਈ ਮਿਸਹੈਪ ਹੋ ਗਿਆ, ਮਸਲਸਲ ਹੋਏ ਸਨ। ਜਿੰਨਾ ਚਿਰ ਮੁਸਲਮਾਨ ਆਪਣੀ ਗੱਲ ਤੇ ਜਿੱਥੇ ਜਿੱਥੇ ਕਾਇਮ ਰਹਿਣ, ਉੱਥੇ ਹੀ ਜਿਵੇਂ ਮੁਸਲਮਾਨਾਂ ਦੀ ਰਸੂਲ ਦੀ ਮੌਜੂਦਗੀ 'ਚ ਤਾਦਾਦ ਵਧੀ ਸੀ, ਮੁਸਲਮਾਨਾਂ ਨੂੰ ਆਵਾਜ਼ ਚੜ੍ਹਦੀ ਗਈ ਹੈ, ਤਕੱਬਰ ਆਉਂਦਾ ਗਿਆ ਕਿ ਹੁਣ ਅਸੀਂ ਇੰਨੇ ਆ, ਉੱਥੇ ਹੀ ਕੁੱਟ ਪੈ ਗਈ ਹੈ। ਬੜੀਆਂ ਜੰਗਾਂ 'ਚ ਮੁਸਲਮਾਨਾਂ ਨੂੰ ਫਤਹ ਮੱਕਾ ਤੋਂ ਬਾਅਦ ਇੱਕ ਅਗਲੇ ਛੋਟੇ ਜਿਹੇ ਕਬੀਲੇ ਤੇ ਅਟੈਕ ਕੀਤਾ ਤੇ ਉੱਥੇ ਐਸੀ ਮਸਲ ਨਸ ਗਏ ਹਨ ਬੰਦੇ। ਰਸੂਲ ਅੱਲਾਹ ਨਾਲ 10-12 ਬੰਦੇ ਰਹਿ ਗਏ ਸਨ। ਹਾਲਾਂਕਿ ਕਿਉਂਕਿ ਉਸ ਵੇਲੇ ਹੁਣ ਤਦਾਦ ਵੀ ਜ਼ਿਆਦਾ ਹੈ, ਪੂਰਾ ਜਜ਼ੀਰਾ ਨੁਮਾ ਅਰਬ ਫਤਹ ਹੋ ਗਿਆ ਤੇ ਇੱਕ ਛੋਟੇ ਜਿਹੇ ਕਬੀਲੇ ਤੇ ਜਾ ਕੇ ਅਟੈਕ ਕੀਤਾ ਤੇ ਉੱਥੇ ਸਮਝਿਆ ਅਸੀਂ ਹੁਣ ਸਾਡੇ ਅਸੀਂ ਵੀ ਤੇ ਨਹੀਂ ਅਸਦੀ ਚੋਂ ਨਿਕਲੇ ਨੇ। ਉੱਥੇ ਜੋ ਕੁਝ ਹੋਇਆ ਸੀ ਉਹ ਕੋਈ ਬੰਦਾ ਹਿਸਟਰੀ ਪੜ੍ਹ ਕੇ ਵੇਖਿਓ। ਇਸ ਨਾਲ ਮੁਸਲਮਾਨ ਕੋਈ ਗੁਨਾਹ ਕਾਫਰਾਂ ਤੇ ਉਹਦੇ ਵਿੱਚ ਫਿਰ ਇਹ ਵੀ ਹੋਇਆ ਕਿ ਅੱਲਾਹ ਤਾਲਾ ਜੰਗੇ ਬਦਰ 'ਚ ਆਖਿਆ ਸੀ ਤੁਸੀਂ ਗਾਲਬਨ ਕੁਰਾਨ 'ਚ ਕਿ ਤੁਸੀਂ ਇੱਕ ਹੋਵੋ ਤੇ 10 ਨਾਲ ਜੰਗ ਕਰ ਸਕਦੇ ਹੋ। ਮੇਰਾ ਇਹ ਖਿਆਲ ਹੈ। ਉਸ ਤੋਂ ਬਾਅਦ ਮੁਸਲਮਾਨਾਂ ਦੀ ਤਾਦਾਦ ਵੱਧ ਗਈ, ਤਾਕਤ ਆ ਗਈ ਤੇ ਫਿਰ ਆਖਿਆ ਨਹੀਂ ਹੁਣ ਉਹ 1 ਤੇ 10 ਦੀ ਤਨਾਸਬ ਨਹੀਂ ਰਹੀ ਜਾਂ ਜੋ ਵੀ ਸੀ। ਫਿਰ ਇੱਥੋਂ ਤੱਕ ਵੀ ਆਈ ਹੈ ਕਿ ਉਹ 2 ਹੁਣ ਤੇ ਤੁਸੀਂ ਇੱਕ ਠੀਕ ਹੈ ਜੇ। ਮਤਲਬ ਇਮਾਨ ਦੇ ਵੜਨੇ ਅੱਲਾ ਦੀ ਮਦਦ ਦੇ ਜਿੰਨਾ ਬੰਦਾ ਅੱਲਾ ਦੇ ਮਾਯਾਰ ਤੇ ਪੂਰਾ ਉਤਰ ਕੇ ਚੀਜ਼ ਕਰਦਾ ਤੇ ਵੇਖੋ ਕਿੰਨੀ ਉਹ ਅੱਲਾਹ ਤਾਲਾ ਦੀ ਮਦਦ ਆ ਜਾਂਦੀ ਹੈ। ਤੇ ਜੇ ਉਹ ਆਪਣੇ ਤੇ ਕਰਨ ਲੱਗ ਪੈਂਦਾ ਆਪਣੀ ਤਾਕਤ ਤੇ ਮਾਣ ਆਪਣਿਆਂ ਮਨਸੂਬਿਆਂ ਤੇ ਫਿਰ ਵੇਖੋ ਉੱਥੇ ਕੁਰਾਨ 'ਚ ਦੋਵੇਂ ਉਹ ਤਨਾਸਬ ਬਿਆਨ ਕੀਤੇ ਨੇ। ਇਹ ਦੱਸਿਆ ਕਿ ਉਸੇ ਤੁਹਾਡੇ ਈਮਾਨ ਦੀ ਹਾਲਤ ਠੀਕ ਸੀ, ਹੁਣ ਤੁਸੀਂ ਚੋਖੇ ਹੋ ਗਏ ਹੋ, ਹੁਣ ਈਮਾਨ ਦੀ ਹਾਲਤ ਉਹ ਨਹੀਂ ਰਹੀ, ਲਿਆਦਾ ਹੁਣ ਉਹ ਕੰਮ ਨਾ ਕਰਨਾ। 313 ਜਿਹੜੇ ਨੇ 1000 ਦੇ ਮੁਕਾਬਲੇ ਹੀ ਨਾ ਨਿਕਲੇ ਹੋ। ਇਹ ਅੱਲਾ ਨੇ ਕੁਰਾਨ 'ਚ ਆਖਿਆ ਕਿਉਂਕਿ ਹੁਣ ਤੁਸੀਂ ਤੁਹਾਡੀ ਉਹ ਹਾਲਤ ਨਹੀਂ ਰਹੀ। ਹੁਣ ਤੇ ਤੁਸੀਂ ਚਲੋ ਉਹ 1000 ਹੈ ਤੇ 500 ਤੁਸੀਂ ਹੋ ਕੇ ਜਾਇਓ ਜੋ ਮੈਂ ਸਮਝ ਇਹ ਬਰਲ ਇਹ ਤੇ ਯਕੀਨੀ ਹੈ ਨਾ ਮੈਂ ਕੁਰਾਨ 'ਚ ਇਹ ਵਿਖਾ ਸਕਣਾ। ਤੇ ਇਸ ਵਾਸਤੇ ਅੱਲਾ ਦੇ ਰਸੂਲ ਨੇ ਦੁਆ ਕਰਦਿਆਂ ਹੋਇਆ ਆਖਿਆ ਸੀ ਜਿਸ ਕਾਫਰਾਂ ਤੇ ਫਤਹ ਹਾਸਲ ਹੋਈ ਤੇ ਅੱਲਾ ਰਸੂਲ ਅੱਲਾ ਨੇ ਦੁਆ ਆਖਿਆ ਸੀ ਐ ਪਰਵਰਦੀਗਾਰ ਅਗਰ ਅੱਜ ਦੀ ਜੰਗ 'ਚ ਕਾਫਰਾਂ ਦੀ ਫਤਹ ਹੋ ਗਈ ਤੇ ਫਿਰ ਇਸ ਸਰਜ਼ਮੀਨ ਤੇ ਤੇਰਾ ਨਾਂ ਲੈਣ ਵਾਲਾ ਕੋਈ ਨਹੀਂ ਹੋਣ ਲੱਗਾ, ਯਾਨੀ ਮੁਸਲਮਾਨਾਂ ਦਾ ਖਾਤਮਾ ਹੋ ਜਾਏਗਾ ਤੇਰੇ ਮੰਨਣ ਵਾਲਿਆਂ ਦਾ। ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਉਹ ਵੇਲਾ ਯਾਦ ਕਰਾਇਆ। ਇਹ ਜੰਗੇ ਪਹਿਲੀਆਂ ਜੰਗਾਂ ਤੋਂ ਬਾਅਦ ਰਸੂਲ ਅੱਲਾ ਨੇ ਦੁਆ ਕੀਤੀ ਸੀ ਉਹ ਜੰਗ ਦੇ ਸ਼ੁਰੂ ਹੋਣ ਤੋਂ ਪਹਿਲੇ। ਇਹ ਅਸੀਂ ਚੀਜ਼ਾਂ ਕੁਰਾਨ ਵੀ ਜਿਹੜੇ ਲੋਕ ਪੜ੍ਹਦੇ ਵੀ ਨੇ ਬਦਕਿਸਮਤੀ ਨਾਲ ਉਹ ਦੂਜਿਆਂ ਇਨਸਾਨਾਂ ਵਾਸਤੇ ਪੜ੍ਹਦੇ ਨੇ। ਹਾਲਾਂਕਿ ਇਹਦੇ 'ਚ ਕੁਰਾਨ ਦਾ ਮੁਖਾਤਬ ਫਰਦ ਹੈ, ਮੈਂ ਹਾਂ। ਅੱਛਾ ਆਪਣੇ ਤੇ ਇਹ ਲਾਗੂ ਕਰਕੇ ਚੀਜ਼ਾਂ ਵੇਖ ਲੋਕ ਯਹੂਦੀਆਂ ਛਾਲਾ ਮਾਰ ਕੇ ਟੁੱਟ ਜਾਂਦੇ ਨੇ, ਉਹ ਸਾਡੇ ਦੁਸ਼ਮਣ ਨੇ, ਉਹ ਸਾਡੇ ਸੱਜਣ ਨੇ। ਨਹੀਂ, ਆਪਣੀ ਜ਼ਾਤ ਤੇ ਐਪਲੀਕੇਸ਼ਨ ਕਰਨੀ ਚਾਹੀਦੀ ਹੈ। ਮੈਂ ਸਾਰੀ ਦੁਨੀਆ ਦੇ ਮਸਲੇ ਹੱਲ ਕਰ ਦਿੱਤੇ, ਲੇਕਿਨ ਜੇ ਮੈਂ ਆਪ ਹੀ ਕਾਬੂ ਆ ਗਿਆ, ਆਪਣਾ ਹੀ ਮੈਂ ਨਹੀਂ, ਆਪਣਾ ਆਪ ਦੀ ਇਸਲਾਹ ਨਹੀਂ ਕਰ ਸਕਿਆ ਕੁਰਾਨ ਦੀ ਜਾਂ ਫਿਤਰਤ ਦੀ ਰੋਸ਼ਨੀ 'ਚ, ਤੇ ਮਿਨ ਕੀ ਫਾਇਦਾ ਯਹੂਦੀ ਦੁਸ਼ਮਣ ਨੇ ਕਿਸੇ ਦੇ ਜਾਂ ਸੱਜਣ ਨੇ। ਅੱਲਾ ਨੇ ਆਖਿਆ ਵਾ ਯਹੂਦੀ ਤੁਹਾਡੇ ਦੁਸ਼ਮਣ, ਮੇਰਾ ਤੇ ਹੋ ਸਕਦਾ ਸਾਰੀ ਜ਼ਿੰਦਗੀ ਯਹੂਦੀ ਮੈਂ ਨਜ਼ਰ ਹੀ ਨਾ ਕੋਈ ਆਵੇ,
ਲਿਹਾਜ਼ਾ ਕੁਰਾਨ ਪੜ੍ਹਦਿਆਂ ਹੋਇਆਂ, ਕੁਰਾਨ ਦੀ ਗੱਲ ਸੁਣਦਿਆਂ ਹੋਇਆਂ ਇੱਕ ਤੇ ਦੂਜੀਆਂ ਗੱਲਾਂ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ, ਭਾਵੇਂ ਉਹ ਰਸੂਲ ਅੱਲਾ ਨਾਲ ਮਨਸੂਬ ਹੋਣ, ਕਿਉਂਕਿ ਕੁਰਾਨ ਚੋਂ ਚੈੱਕ ਕਰਨਾ ਚਾਹੀਦਾ ਕਿ ਰਸੂਲ ਅੱਲਾ ਦੀ ਗੱਲ ਹੋ ਵੀ ਸਕਦੀ ਹੈ ਕਿ ਇੰਜ ਹੀ ਫਲਾਣੇ ਫਲਾਣੇ ਨੇ ਆਖਿਆ, ਫਲਾਣੇ ਫਲਾਣੇ ਨੇ ਆਖਿਆ, ਫਲਾਣੇ ਫਲਾਣੇ ਨੇ ਆਖਿਆ ਗੱਲ ਆ ਰਹੀ ਹੈ, ਜਿਹਦੇ ਚ ਹੋ ਵੀ ਸਕਦੀਆਂ ਨੇ। ਲੇਕਿਨ ਅਸਲ ਚੀਜ਼ ਦੀਨ ਜੋ ਕੁਰਾਨ ਹੈ, ਰਸੂਲ ਅੱਲਾ ਆਪਣੀ ਗੱਲ ਕਿਤਾਬ ਹੱਥ ਚ ਫੜਾ ਗਏ ਨੇ ਕਿ ਇਹ ਮੇਰੀ ਗੱਲ ਹੈ, ਉਹਦਾ ਨਾਂ ਕੁਰਾਨ ਹੈ, ਉਹ ਹਰ ਘਰ ਚ ਮੌਜੂਦ। ਹੁਣ ਇਹਨਾਂ ਆਇਤਾਂ ਦਾ ਸਾਦਾ ਤਰਜਮਾ, ਐ ਈਮਾਨ ਵਾਲਿਓ, ਅੱਲਾ ਦੀ ਤਰਫੋਂ ਖੜੇ ਹੋ ਜਾਓ ਇਨਸਾਫ ਦੀ ਗਵਾਹੀ ਦਿੰਦਿਆਂ ਹੋਇਆ, ਔਰ ਕਿਸੇ ਕੌਮ ਦੀ ਦੁਸ਼ਮਣੀ ਤੁਹਾਨੂੰ ਇਸ ਗੱਲ ਤੇ ਮਜਬੂਰ ਨਾ ਕਰੇ ਕਿ ਤੁਸੀਂ ਇਨਸਾਫ ਤੋਂ ਫਿਰ ਜਾਓ। ਇਨਸਾਫ ਕਰੋ ਕਿਉਂਕਿ ਇਹ ਹੀ ਤਕਵੇ ਦੇ ਕਰੀਬ ਹੈ। ਅੱਲਾ ਤੋਂ ਡਰਦੇ ਰਹੋ ਇਸ ਵਾਸਤੇ ਕਿ ਅੱਲਾ ਤੁਹਾਡੇ ਹਰ ਕੰਮ ਨੂੰ ਜਾਣਦਾ ਹੈ। ਅੱਲਾ ਨੇ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਹੈ ਜਿਹੜੇ ਈਮਾਨ ਲਿਆਏ ਨੇ ਔਰ ਜਿਨ੍ਹਾਂ ਨੇ ਨੇਕ ਅਮਲ ਕੀਤੇ ਨੇ, ਤੇ ਉਹਨਾਂ ਵਾਸਤੇ ਮਗਫਰਤ ਹੈ, ਉਹ ਮਗਫਰਤ ਬਹੁਤ ਵੱਡਾ ਅਜਰ ਹੈ। ਇਸ ਦੇ ਬਰਖਲਾਫ ਜਿਹੜੇ ਮੁਨਕਰ ਨੇ ਔਰ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਝੁਠਲਾਇਆ ਹੈ, ਉਹੀ ਦੋਜ਼ਖ ਚ ਜਾਣ ਵਾਲੇ ਨੇ। ਈਮਾਨ ਵਾਲਿਓ, ਆਪਣੇ ਉੱਤੇ ਅੱਲਾ ਦੀ ਅਨਾਇਤ ਨੂੰ ਯਾਦ ਰੱਖੋ ਜਦੋਂ ਇੱਕ ਕੌਮ ਨੇ ਤੁਹਾਡੇ ਤੇ ਚੜਾਈ ਕਰਨ ਦਾ ਇਰਾਦਾ ਕੀਤਾ ਤੇ ਅੱਲਾ ਨੇ ਉਹਨਾਂ ਦੇ ਹੱਥ ਰੋਕ ਲਿਆ।